ਜਾਵਾਂਗੇ ਤਾਂ ਅਸੀਂ ਦਿੱਲੀ ਜ਼ਰੂਰ ਜੀ, ਇਹੋ ਜੀ ਕੋਈ ਗੱਲ ਨਹੀਂ। ਜੇ ਉਰੇ ਮੰਗ ਲੈਣਗੇ ਸਾਡੀਆਂ ਮੰਗਾਂ, ਇਹ ਸਭ ਤੋਂ ਵਧੀਆ ਰਹਿਣਗੇ, ਨਹੀਂ ਅਸੀਂ ਦਿੱਲੀ ਪਹੁੰਚਾਂਗੇ ਜੀ। ਇਹ ਮਾੜੀ ਸਰਕਾਰ ਨੇ ਸਾਡੇ ਬੱਚਿਆਂ ਦੀਆਂ ਮੌਤਾਂ ਵੀ ਹੋਈਆਂ ਜੀ, ਗੋਲਾਬਾਰੀ ਵੀ ਕਰੀ, ਬਰੂਦ ਵੀ ਸਿੱਟੇ, ਬਹੁਤ ਜ਼ਿਆਦਾ ਨੁਕਸਾਨ ਕਰਿਆ। ਹੁਣ ਵੀ ਤਾਂ ਟਿੱਕੇ ਬੈਠੇ ਹੀ ਨੇ ਜੀ। ਇਹ ਚਾਹੁੰਦੇ ਸੀ ਇਹ ਵਾਪਸ ਹੋ ਜਾਣਗੇ, ਵਾਪਸ ਹੋਣ ਵਾਲੀ ਤਾਂ ਅਸੀਂ ਕੌਮ 'ਚ ਹੋਈਓ ਨਹੀਂ ਜੀ। ਸਾਡੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਥਾਪੜਾ ਦੇ ਕੇ ਭੇਜਿਆ ਵਾ ਜੀ। ਜੋ ਸੰਘਰਸ਼ ਆ ਸਾਡੇ ਗੁਰੂ ਮਹਾਰਾਜ ਕਰਦੇ ਆਏ ਨੇ ਉਹ ਅਸੀਂ ਕਰਾਂਗੇ ਜੀ। ਇਹ ਕਿਰਤੀ ਲੋਕਾਂ ਹੀ ਇਹਨਾਂ ਨੂੰ ਮਾੜੇ ਲੱਗਦੇ ਆ ਜੀ। ਜੋ ਕਾਪਰੋਟ ਘਰਾਣੇ ਆ ਜੀ, ਉਹ ਇਹਨਾਂ ਨੂੰ ਬਹੁਤ ਵਧੀਆ ਲੱਗਦੇ ਆ। ਕਿਉਂ ਇਹਨਾਂ ਨੂੰ ਆਪੇ ਵਧੀਆ ਲੱਗਦੇ ਆ? ਉਹ ਇਹਨਾਂ ਦੀਆਂ ਜੇਬਾਂ ਭਰਦੇ ਆ ਜੀ। ਜਦੋਂ ਵੀਰ ਜੀ ਸਾਡਾ ਪਹਿਲਾਂ ਇਹਨਾਂ ਨੇ ਕਰਿਆ ਸੀਗਾ, ਮਤਲਬ ਜਦ ਵੀ ਇਲੈਕਸ਼ਨ ਨੇੜੇ ਆ ਗਈ ਸੀਗੀ, ਕਿਉਂਕਿ ਇਹ ਚਾਲਾਂ ਚੱਲਦੇ ਆ, ਇਹ ਸਰਕਾਰਾਂ ਨੇ ਜਿਹੜੀਆਂ ਮਾੜੀਆਂ ਚਾਲਾਂ ਚੱਲਦੀਆਂ ਨੇ, ਇਹ ਅਸੀਂ ਇਹਨਾਂ ਦੀਆਂ ਚੱਲਣ ਨਹੀਂ ਦੇਣੀਆਂ ਜੀ। ਚਾਹੇ ਜੋ ਮਰਜ਼ੀ ਕਰ ਲੈਣ, ਚੋਣ ਜਾਬਤਾ ਲਾਉਣ, ਜੋ ਮਰਜ਼ੀ ਕਰਨ, ਅਸੀਂ ਥੋੜੀ ਹੱਲਣ ਲੱਗੇ ਆ ਜੀ। ਅਸੀਂ ਆਪਣੇ ਹੱਕ ਲੈ ਕੇ ਹੱਲਾਂਗੇ। ਜਿੱਦਣ ਸਾਡੇ ਹੱਕ ਸਾਨੂੰ ਦੇ ਦੇਣਗੇ ਜੀ, ਅਸੀਂ ਚਲੇ ਜਾਵਾਂਗੇ। ਪੰਜਾਬ ਸਰਕਾਰ ਕੋਈ ਸਾਨੂੰ ਇੰਨਾ ਸਾਥ ਨਹੀਂ ਦੇ ਰਹੀ। ਜੇ ਵੀਰ ਜੀ ਸਾਨੂੰ ਪੰਜਾਬ ਸਰਕਾਰ ਦਾ ਸਾਥ ਹੁੰਦਾ, ਉਹ ਸ਼ੰਭੂ ਆ ਕੇ ਸਾਡੇ ਤੇ ਜਾਂ ਟਿੱਕਰੀ ਆ ਕੇ ਇਹ ਗੋਲਾਬਾਰੀ ਨਹੀਂ ਕਰ ਸਕਦੇ ਤੇ ਸਾਡੇ ਬੱਚਿਆਂ ਦੇ ਜਾਨ ਨਹੀਂ ਲੈ ਸਕਦੇ ਤੇ ਉਹ ਰੋਕ ਸਕਦਾ ਤਾਂ, ਉਹਦੇ ਹੱਥ ਮੱਥੇ ਸੀਗਾ, ਸਾਰਾ ਕੁਝ ਉਹ ਕਰ ਸਕਦਾ ਸੀਗਾ। ਉਹ ਜੇ ਕਹਿੰਦਾ ਵੀ ਮੇਰੇ ਬਾਰਡਰ ਤੇ ਆ ਕੇ ਹਰਿਆਣੇ 'ਚ ਜੋ ਮਰਜ਼ੀ ਕਰੀ ਚੱਲੋ, ਪੰਜਾਬ ਦੇ ਬਾਰਡਰ ਤੇ ਆ ਕੇ ਤੁਸੀਂ ਕੁਝ ਨਹੀਂ ਕਰਨਾ, ਇਹ ਰੁਕ ਸਕਦੇ ਸੀਗੇ ਜੇ ਉਹ ਰੋਕਦਾ। ਪਰ ਉਹਨੇ ਸਾਡੇ ਤੇ ਜਾਣ ਬੁੱਝ ਕੇ ਕਰਵਾਇਆ ਹੈ। ਜਿਹੜਾ ਸ਼ੁਭਕਰਨ ਬੱਚਾ ਮਰਿਆ, ਉਹ ਇੱਕ ਬਹੁਤ ਛੋਟੇ ਮਜ਼ਦੂਰ ਦਾ ਬੱਚਾ ਸੀਗਾ, ਬਹੁਤ ਛੋਟੀ ਜ਼ਮੀਨ ਤੇ ਛੋਟੇ ਘਰ ਦਾ ਬੱਚਾ ਸੀਗਾ। ਦੇਖੋ, ਮਾਂ ਨੂੰ ਪੁੱਤ ਨਹੀਂ ਮਿਲਣਾ, ਚਾਹੇ ਸਾਨੂੰ ਜੋ ਮਰਜ਼ੀ ਮਿਲ ਗਿਆ ਜੀ, ਉਹ ਮਾਂ ਨੂੰ ਕਦੇ ਪੁੱਤ ਨਹੀਂ ਮਿਲਣਾ ਹੈਗਾ। ਉਸਦਾ ਅਸੀਂ ਘਾਟਾ ਕਦੇ ਪੂਰਾ ਨਹੀਂ ਕਰ ਸਕਦੇ ਹੈਗੇ। ਵੀ ਮਾੜੀਆਂ ਸਰਕਾਰਾਂ ਨੇ, ਕਦੋਂ ਇਹਨਾਂ ਨੂੰ ਲੋਕ ਚੰਗਾ ਮੰਨਣਗੇ ਜੀ? ਨਹੀਂ ਮੰਨਦੇ। ਹੁਣ ਬੀਜੇਪੀ ਦਾ ਤਾਂ ਅਸੀਂ ਪਿੰਡਾਂ 'ਚ ਬੁੱਤ ਵੀ ਨਹੀਂ ਲੱਗਣ ਦੇਣਾ, ਆਉਣ ਦੀ ਤਾਂ ਗੱਲ ਦੂਰ ਦੀ ਰਹੀ। ਉਹ ਮੀਟਿੰਗਾਂ ਨਹੀਂ ਕਰਦੇ ਜੀ, ਉਹ ਸਾਡੇ ਭੋਲੇ ਵਿਚਾਰੇ ਕਿਸਾਨਾਂ ਵੀਰਾਂ ਨੂੰ ਨਾ ਗੁੰਮਰਾਹ ਕਰਦੇ ਆ। ਉਹ ਸਾਨੂੰ ਇੱਕ ਨਾ ਲੋਲੀਪੌਪ ਦਿੰਦੇ ਆ ਵੀ ਲੈ ਲਓ, ਤੁਸੀਂ ਟਿੱਕੇ ਬੈਠੇ ਰਹੋ, ਪਰ ਐਡੇ ਵੀ ਅਸੀਂ ਭੋਲੇ ਨਹੀਂ ਹੈਗੇ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਨਾਲ ਸੰਬੰਧਿਤ तमाम ਸਾਰੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬੈਰੀਅਰ ਦੇ ਉੱਪਰ ਪੱਕਾ ਮੋਰਚਾ ਲੱਗਾ ਹੋਇਆ। ਤਾਂ ਇਸੇ ਨੂੰ ਲੈ ਕੇ ਜਿਹੜਾ ਅੱਜ ਦਾ ਦਿਨ ਹੈ, ਉਹ ਕੌਮਾਂਤਰੀ ਮਹਿਲਾ ਦਿਵਸ ਨੂੰ ਲੈ ਕੇ ਮਨਾਇਆ ਜਾ ਰਿਹਾ। ਵੱਡੀ ਤਾਦਾਦ ਦੇ ਵਿੱਚ ਬੀਬੀਆਂ ਦੇ ਵੱਲੋਂ, ਤੀਵੀਆਂ ਦੇ ਵੱਲੋਂ ਆਪਣੀ ਵੱਡੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸਾਡੇ ਨਾਲ ਕੁਝ ਔਰਤਾਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਿੱਥੋਂ ਆਏ ਹੋ ਜੀ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਕੌਰ, ਮੇਰੀ ਜਥੇਬੰਦੀ ਯੂਕੇਬੀ ਭਟੇੜੀ ਕਲਾਂ, ਪਿੰਡ ਮੇਰਾ ਦੌਣ ਕਲਾਂ ਜੀ। ਕਿਵੇਂ ਦੇਖਦੇ ਹੋ ਜੀ ਅੱਜ ਫਿਰ ਜਿਸ ਤਰੀਕੇ ਦੇ ਨਾਲ ਕੁਝ ਸਮਾਂ ਪਹਿਲਾਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ, ਅੱਜ ਫਿਰ ਮੋਰਚੇ ਦੀ ਸ਼ੁਰੂਆਤ ਕਰਨੀ ਪੈ ਗਈ? ਹਾਂਜੀ, ਬਿਲਕੁਲ। ਇਹ ਮਾੜੀਆਂ ਸਰਕਾਰਾਂ ਜੀ, ਇਹਨਾਂ ਦੀਆਂ ਨੀਤੀਆਂ ਮਾੜੀਆਂ ਜੀ। ਜੇ ਇਹ ਦੇਖੋ, ਸਾਡਾ ਇਹਨਾਂ ਨੇ ਹੋਲਡ ਕੀਤਾ ਸੀਗਾ, ਜੋ ਸਾਡੀਆਂ ਇਹਨਾਂ ਨੇ ਮੰਗਾਂ ਹੋਲਡ ਕਰਤੀਆਂ ਸੀ ਵੀ ਚਲੋ ਕੋਈ ਗੱਲ ਨਹੀਂ, ਕਰ ਦਾਂਗੇ ਜੀ। ਜਦੋਂ ਸਾਨੂੰ ਉਹ ਲਾਗੂ ਨਹੀਂ ਕੀਤੀਆਂ ਤਾਂ ਸਾਨੂੰ ਇਸ ਕਰਕੇ ਦੁਬਾਰੇ ਧਰਨਾ ਲਗਾਉਣਾ ਪਿਆ, ਕਿਉਂਕਿ ਇਹ ਸਾਰੇ ਇੱਕ ਹੈ ਜੀ। ਇਹ ਸਾਰੇ ਬੀਜੇਪੀ ਦੇ ਜਿਹੜੇ ਲੀਡਰ ਹੈ, ਇਹ ਸਾਰੇ ਇੱਕ ਹੈ ਜੀ। ਇਹਨਾਂ ਦੀ ਇੱਕ ਗੱਲਬਾਤ ਹੈ, ਮੋਦੀ ਨੇ ਇਹ ਕੰਮ ਕਰਵਾਇਆ ਸਾਡੇ ਤੋਂ, ਇਹਨਾਂ ਤੋਂ ਕਹਿ ਕੇ, ਖੱਟੜ ਤੋਂ, ਕਿਉਂਕਿ ਸਾਨੂੰ ਉਰੇ ਰੋਕਿਆ ਗਿਆ ਜੀ। ਜਾਵਾਂਗੇ ਤਾਂ ਅਸੀਂ ਦਿੱਲੀ ਜ਼ਰੂਰ ਜੀ, ਇਹੋ ਜੀ ਕੋਈ ਗੱਲ ਨਹੀਂ। ਜੇ ਉਰੇ ਮੰਗ ਲੈਣਗੇ ਸਾਡੀਆਂ ਮੰਗਾਂ, ਇਹ ਸਭ ਤੋਂ ਵਧੀਆ ਰਹਿਣਗੇ, ਨਹੀਂ ਅਸੀਂ ਦਿੱਲੀ ਪਹੁੰਚਾਂਗੇ ਜੀ। ਐਨੇ ਅਸੀਂ ਮਾੜੇ ਨਹੀਂ ਹੈਗੇ ਕਿ ਅਸੀਂ ਧੱਕਾ ਕਰਾਂਗੇ। ਧੱਕਾ ਅਸੀਂ ਬਿਲਕੁਲ ਨਹੀਂ ਕਰਦੇ। ਇਹ ਮਾੜੀ ਸਰਕਾਰ ਨੇ ਸਾਡੇ ਬੱਚਿਆਂ ਦੀਆਂ ਮੌਤਾਂ ਵੀ ਹੋਈਆਂ ਜੀ, ਗੋਲਾਬਾਰੀ ਵੀ ਕਰੀ, ਬਰੂਦ ਵੀ ਸਿੱਟੇ, ਬਹੁਤ ਜ਼ਿਆਦਾ ਨੁਕਸਾਨ ਕਰਿਆ। ਹੁਣ ਵੀ ਤਾਂ ਟਿੱਕੇ ਬੈਠੇ ਹੀ ਨੇ ਜੀ। ਇਹ ਚਾਹੁੰਦੇ ਸੀ ਇਹ ਵਾਪਸ ਹੋ ਜਾਣਗੇ, ਵਾਪਸ ਹੋਣ ਵਾਲੀ ਤਾਂ ਅਸੀਂ ਕੌਮ 'ਚ ਹੋਈਓ ਨਹੀਂ ਜੀ। ਸਾਡੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਥਾਪੜਾ ਦੇ ਕੇ ਭੇਜਿਆ ਵਾ ਜੀ। ਜੋ ਸੰਘਰਸ਼ ਆ ਸਾਡੇ ਗੁਰੂ ਮਹਾਰਾਜ ਕਰਦੇ ਆਏ ਨੇ, ਉਹ ਅਸੀਂ ਕਰਾਂਗੇ ਜੀ। ਕੀ ਲੱਗਦਾ ਕਿ ਸਰਕਾਰਾਂ ਦੀ ਨੀਤੀ ਖਾਸ ਕਰ ਕਿਰਤੀ ਲੋਕਾਂ ਨੂੰ ਅਜਿਹੀ ਕਿਉਂ ਨਜ਼ਰ ਆਉਂਦੀ ਹੈ? ਹਾਂਜੀ, ਇਹ ਕਿਰਤੀ ਲੋਕਾਂ ਹੀ ਇਹਨਾਂ ਨੂੰ ਮਾੜੇ ਲੱਗਦੇ ਆ ਜੀ। ਜੋ ਕਾਪਰੋਟ ਘਰਾਣੇ ਆ ਜੀ, ਉਹ ਇਹਨਾਂ ਨੂੰ ਬਹੁਤ ਵਧੀਆ ਲੱਗਦੇ ਆ। ਕਿਉਂ ਇਹਨਾਂ ਨੂੰ ਆਪੇ ਵਧੀਆ ਲੱਗਦੇ ਆ? ਉਹ ਇਹਨਾਂ ਦੀਆਂ ਜੇਬਾਂ ਭਰਦੇ ਆ ਜੀ। ਇਹਨਾਂ ਨੂੰ ਖਾਣ ਨੂੰ ਦਿੰਨੇ ਆ, ਇਹਨਾਂ ਦੇ ਬੜੇ ਬੜੇ ਸਟੋਰ ਬਣਾ ਦਿੰਨੇ ਆ ਜੀ। ਅਸੀਂ ਵਿਚਾਰੇ ਕਿਰਤੀ ਲੋਕ ਆਪਣੀ ਰੁਜ਼ਗਾਰ ਹੀ ਕਰਕੇ ਰੋਟੀ ਖਾਂਦੇ ਆ ਜੀ। ਇਸ ਕਰਕੇ ਇਹਨਾਂ ਨੂੰ ਅਸੀਂ ਬਹੁਤ ਆਪੇ ਰੋਕਦੇ ਆ ਜੀ। ਇਹ ਤਾਂ ਹੀ ਸਾਨੂੰ ਸਰਕਾਰ ਨੂੰ ਇਸ ਗੱਲ ਨਾਲ ਫਰਕ ਕੋਈ ਨਹੀਂ ਪੈਂਦਾ ਕਿ ਇੱਕ ਪਾਸੇ ਇਲੈਕਸ਼ਨਾਂ ਦਾ ਸਮਾਂ ਨੇੜੇ ਤੇ ਦੂਜੇ ਪਾਸੇ ਫਿਰ ਸਰਕਾਰ ਦੇ ਵਿਰੋਧ ਦੇ ਵਿੱਚ ਲੋਕ ਸ਼ਾਂਤਮਈ ਬੈਠ ਕੇ ਪ੍ਰਦਰਸ਼ਨ ਕਰ ਰਹੇ। ਜਦੋਂ ਵੀਰ ਜੀ ਸਾਡਾ ਪਹਿਲਾਂ ਇਹਨਾਂ ਨੇ ਕਰਿਆ ਸੀਗਾ, ਮਤਲਬ ਜਦ ਵੀ ਇਲੈਕਸ਼ਨ ਨੇੜੇ ਆ ਗਈ ਸੀਗੀ, ਕਿਉਂਕਿ ਇਹ ਚਾਲਾਂ ਚੱਲਦੇ ਆ, ਇਹ ਸਰਕਾਰਾਂ ਨੇ ਜਿਹੜੀਆਂ ਮਾੜੀਆਂ ਚਾਲਾਂ ਚੱਲਦੀਆਂ ਨੇ, ਇਹ ਅਸੀਂ ਇਹਨਾਂ ਦੀਆਂ ਚੱਲਣ ਨਹੀਂ ਦੇਣੀਆਂ ਜੀ। ਚਾਹੇ ਜੋ ਮਰਜ਼ੀ ਕਰ ਲੈਣ, ਚੋਣ ਜਾਬਤਾ ਲਾਉਣ, ਜੋ ਮਰਜ਼ੀ ਕਰਨ, ਅਸੀਂ ਥੋੜੀ ਹੱਲਣ ਲੱਗੇ ਆ ਜੀ। ਅਸੀਂ ਆਪਣੇ ਹੱਕ ਲੈ ਕੇ ਹੱਲਾਂਗੇ ਜੀ। ਜਿੱਦਣ ਸਾਡੇ ਹੱਕ ਸਾਨੂੰ ਦੇ ਦੇਣਗੇ ਜੀ, ਅਸੀਂ ਚਲੇ ਜਾਵਾਂਗੇ। ਸਾਡਾ ਇਹਨਾਂ ਨਾਲ ਕਿਆ ਮਤਲਬ ਹੈ ਜੀ? ਕੋਈ ਮਤਲਬ ਹੀ ਨਹੀਂ ਹੈਗਾ।
ਇੱਕ ਪਾਸੇ ਸੈਂਟਰ ਸਰਕਾਰ ਹੈ, ਦੂਜੇ ਪਾਸੇ ਪੰਜਾਬ ਸਰਕਾਰ ਹੈ। ਦੋਨਾਂ ਦੇ ਵਿੱਚੋਂ ਭੂਮਿਕਾ, ਜੇ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਦੇਖਿਆ ਜਾਵੇ, ਉਹਨੂੰ ਕਿਵੇਂ ਦੇਖਦੇ ਹੋ ਜੀ? ਉਹ ਵੀ ਇਹਨਾਂ ਦਾ ਹੀ ਮਿਲ ਭੁਗਤੀ ਹੈ ਜੀ ਇਹਨਾਂ ਦੀ। ਪੰਜਾਬ ਸਰਕਾਰ ਕੋਈ ਸਾਨੂੰ ਇੰਨਾ ਸਾਥ ਨਹੀਂ ਦੇ ਰਹੀ। ਜੇ ਵੀਰ ਜੀ ਸਾਨੂੰ ਪੰਜਾਬ ਸਰਕਾਰ ਦਾ ਸਾਥ ਹੁੰਦਾ, ਉਹ ਸ਼ੰਭੂ ਆ ਕੇ ਸਾਡੇ ਤੇ ਜਾਂ ਟਿੱਕਰੀ ਆ ਕੇ ਇਹ ਗੋਲਾਬਾਰੀ ਨਹੀਂ ਕਰ ਸਕਦੇ ਤੇ ਸਾਡੇ ਬੱਚਿਆਂ ਦੇ ਜਾਨ ਨਹੀਂ ਲੈ ਸਕਦੇ ਤੇ ਉਹ ਰੋਕ ਦਿੰਦਾ। ਉਹ ਰੋਕ ਸਕਦਾ ਤਾਂ ਉਹਦੇ ਹੱਥ ਮੱਥੇ ਸੀਗਾ, ਸਾਰਾ ਕੁਝ ਉਹ ਕਰ ਸਕਦਾ ਸੀਗਾ। ਉਹ ਜੇ ਕਹਿੰਦਾ ਵੀ ਮੇਰੇ ਬਾਰਡਰ ਤੇ ਆ ਕੇ ਹਰਿਆਣੇ 'ਚ ਜੋ ਮਰਜ਼ੀ ਕਰੀ ਚੱਲੋ, ਪੰਜਾਬ ਦੇ ਬਾਰਡਰ ਤੇ ਆ ਕੇ ਤੁਸੀਂ ਕੁਝ ਨਹੀਂ ਕਰਨਾ, ਇਹ ਰੁਕ ਸਕਦੇ ਸੀਗੇ ਜੇ ਉਹ ਰੋਕਦਾ। ਪਰ ਉਹਨੇ ਸਾਡੇ ਤੇ ਜਾਣਬੁੱਝ ਕੇ ਕਰਵਾਇਆ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਿਆ ਕਰਦੇ ਹਾਂ, ਕਿਉਂਕਿ ਇਹ ਸਾਨੂੰ ਬਹੁਤ ਹੀ ਨਿੰਦਿਆ ਭਾਗ ਇਹਨਾਂ ਦੀ ਉਹ ਹੈ ਚਾਲਾਂ ਨੇ। ਕਿਉਂਕਿ ਜਿਹੜਾ ਸ਼ੁਭਕਰਨ ਬੱਚਾ ਮਰਿਆ, ਉਹ ਇੱਕ ਬਹੁਤ ਛੋਟੇ ਮਜ਼ਦੂਰ ਦਾ ਬੱਚਾ ਸੀਗਾ, ਬਹੁਤ ਛੋਟੀ ਜ਼ਮੀਨ ਤੇ ਛੋਟੇ ਘਰ ਦਾ ਬੱਚਾ ਸੀਗਾ। ਦੇਖੋ, ਮਾਂ ਨੂੰ ਪੁੱਤ ਨਹੀਂ ਮਿਲਣਾ, ਚਾਹੇ ਸਾਨੂੰ ਜੋ ਮਰਜ਼ੀ ਮਿਲ ਗਿਆ ਜੀ, ਉਹ ਮਾਂ ਨੂੰ ਕਦੇ ਪੁੱਤ ਨਹੀਂ ਮਿਲਣਾ ਹੈਗਾ। ਉਸ ਦਾ ਅਸੀਂ ਘਾਟਾ ਕਦੇ ਪੂਰਾ ਨਹੀਂ ਕਰ ਸਕਦੇ ਹੈਗੇ। ਤੁਸੀਂ ਆਪੇ ਸੋਚੋ ਵੀ ਇਹ ਮਾੜੀਆਂ ਸਰਕਾਰਾਂ ਨੇ, ਕਦੋਂ ਇਹਨਾਂ ਨੂੰ ਲੋਕ ਚੰਗਾ ਮੰਨਣਗੇ ਜੀ? ਨਹੀਂ ਮੰਨਦੇ। ਹੁਣ ਬੀਜੇਪੀ ਦਾ ਤਾਂ ਅਸੀਂ ਪਿੰਡਾਂ 'ਚ ਬੁੱਤ ਵੀ ਨਹੀਂ ਲੱਗਣ ਦੇਣਾ, ਆਉਣ ਦੀ ਤਾਂ ਗੱਲ ਦੂਰ ਦੀ ਰਹੀ। ਇੱਕ ਪਾਸੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਦੇ ਨਾਲ ਸੈਂਟਰ ਦੀਆਂ ਮੀਟਿੰਗਾਂ ਹੁੰਦੀਆਂ ਸੀ, ਹੁਣ ਮੀਟਿੰਗਾਂ ਜਿਹੜੀਆਂ ਨੇ ਉਹ ਬਿਲਕੁਲ ਉਹਦੇ ਉੱਪਰ ਰੋਕ ਲੱਗੀ ਹੋਈ ਹੈ। ਜਿਸ ਤਰੀਕੇ ਦੇ ਨਾਲ ਗੱਲਬਾਤ ਦਾ ਜਿਹੜਾ ਸਿਲਸਿਲਾ ਨਹੀਂ ਚੱਲਦਾ, ਤੁਹਾਨੂੰ ਲੱਗਦਾ ਹੈ ਕਿ ਫਿਰ ਮੋਰਚਾ ਲੰਬਾ ਜਾ ਸਕਦਾ ਹੈ? ਨਹੀਂ, ਉਹ ਮੀਟਿੰਗਾਂ ਨਹੀਂ ਕਰਦੇ ਜੀ। ਉਹ ਸਾਡੇ ਭੋਲੇ ਵਿਚਾਰੇ ਕਿਸਾਨਾਂ ਵੀਰਾਂ ਨੂੰ ਨਾ ਗੁੰਮਰਾਹ ਕਰਦੇ ਆ। ਉਹ ਸਾਨੂੰ ਇੱਕ ਨਾ ਲੋਲੀਪੌਪ ਦਿੰਦੇ ਆ ਵੀ ਲੈ ਲਓ, ਤੁਸੀਂ ਟਿੱਕੇ ਬੈਠੇ ਰਹੋ, ਪਰ ਐਡੇ ਵੀ ਅਸੀਂ ਭੋਲੇ ਨਹੀਂ ਹੈਗੇ। ਹੁਣ ਸਾਨੂੰ ਮੋਦੀ ਦੀ ਇੱਕ ਗੱਲ ਵਧੀਆ ਲੱਗੀ ਹੈ, ਮੋਦੀ ਨੇ ਪਿਛਲੇ ਸੰਘਰਸ਼ 'ਚ ਸਾਨੂੰ ਲੜਨਾ ਸਿਖਾਤਿਆ, ਲੋਕਾਂ ਨਾਲ ਜੂਝਣਾ ਸਿਖਾਤਿਆ, ਇਹ ਮਾੜੀਆਂ ਸਰਕਾਰਾਂ ਨਾਲ ਟੱਕਰਾਂ ਲਾਉਣਾ ਸਿਖਾਤਿਆ। ਉਹ ਅਸੀਂ ਲੈਣ ਜਾਣਦੇ ਆ ਔਰ ਲੈ ਕੇ ਰਹਾਂਗੇ। ਕਿਤੇ ਇਸ ਗੱਲ ਦਾ ਲਾਹਾ ਤਾਂ ਨਹੀਂ ਲਿਆ ਜਾ ਰਿਹਾ ਕਿ ਜਿਹੜੇ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਜ਼ਿਕਰ ਹੋਵੇ ਤਾਂ ਕਿਸਾਨ ਕਿਤੇ ਨਾ ਕਿਤੇ ਆਪਸੀ ਧੜੇਬੰਦੀ ਬਣਦੇ ਨਜ਼ਰ ਆਏ ਨੇ? ਇਸ ਗੱਲ ਦਾ ਲਾਹਾ ਲਿਆ ਜਾ ਰਿਹਾ? ਨਹੀਂ, ਬਿਲਕੁਲ ਨਹੀਂ ਜੀ। ਜਥੇਬੰਦੀਆਂ ਇੱਕੋ ਹੈ ਜੀ ਸਾਰੀਆਂ। ਇਹ ਤੇ ਸਰਕਾਰ ਦੀ ਨੀਤੀ ਅੱਡ ਹੈ। ਜਥੇਬੰਦੀਆਂ ਕਦੇ ਅੱਡ ਨਹੀਂ ਹੁੰਦੀਆਂ, ਨਾ ਹੋਣਗੀਆਂ ਨਾ ਹੋਈਆਂ ਨੇ ਜੀ। ਜਥੇਬੰਦੀਆਂ ਤਾਂ ਸਾਰੀਆਂ ਅਸੀਂ ਇੱਕ ਹਾਂ। ਕੋਈ ਪਿੱਛੇ ਬਹਿ ਕੇ ਸਪੋਰਟ ਕਰ ਰਿਹਾ, ਕੋਈ ਅੱਗੇ ਬਹਿ ਕੇ ਕਰ ਰਿਹਾ। ਜਥੇਬੰਦੀਆਂ ਅਸੀਂ ਇੱਕੋ ਹਾਂ ਜੀ। ਜਥੇਬੰਦੀ ਕੋਈ ਅਲੱਗ ਨਹੀਂ, ਕਿਸੇ ਦਾ ਵਿਰੋਧ ਨਹੀਂ, ਕਿਸੇ ਦੀ ਕੋਈ ਲਾਗ ਡਾਟ ਨਹੀਂ ਹੈਗੀ। ਜਥੇਬੰਦੀਆਂ 32 ਦੀਆਂ 32 ਅਸੀਂ ਇੱਕੋ ਹਾਂ। 32 ਦੀਆਂ ਚਾਹੇ 34 ਹੋ ਗਈਆਂ ਹੁਣ ਜੀ, ਪਰ ਇੱਕ ਹਾਂ ਅਸੀਂ। ਮੈਸੇਜ ਕੀ ਹੈ ਤੁਹਾਡੇ ਵੱਲੋਂ ਮੌਜੂਦਾ ਹਾਲਾਤਾਂ ਨੂੰ ਲੈ ਕੇ, ਜਾਂ ਜਿਹੜੇ ਲੋਕ ਅਜੇ ਵੀ ਕਿਤੇ ਨਾ ਕਿਤੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਲੈ ਕੇ ਮੈਸੇਜ ਕੀ ਹੈ ਤੁਹਾਡਾ? ਉਹ ਵੀਰ ਭੈਣ ਜਿਹੜੇ ਘਰਾਂ 'ਚ ਬੈਠੇ ਆ, ਵੈਸੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਅੱਜ ਦਾ ਸਬੂਤ ਸਭ ਨੂੰ ਦਿਖੇ ਰਿਹਾ। ਵੈਸੇ ਤਾਂ ਕੋਈ ਘਰ ਬੈਠਿਆ ਨਹੀਂ ਹੈਗਾ, ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਪਹੁੰਚਿਆ ਵਾ। ਪਰ ਜੇ ਕੋਈ ਮੇਰਾ ਭਾਈ ਭੈਣ ਰਹਿ ਗਏ ਨੇ, ਪਰ ਉਹ ਜ਼ਰੂਰ ਪਹੁੰਚੋ, ਇਸ ਸੰਘਰਸ਼ ਦਾ ਹਿੱਸਾ ਬਣੋ। ਕਿ ਅਸੀਂ ਪਿਛਲੇ ਦਿਨ ਤੋਂ, ਜਿੱਦਣ ਤੋਂ ਧਰਨਾ ਲੱਗ ਗਿਆ, ਅਸੀਂ ਡੇਲੀ ਹਾਜ਼ਰੀ ਲਵਾ ਰਹੀਆਂ। ਅੱਜ 200 ਬੀਬੀ ਦਾ ਜਥਾ ਲੈ ਕੇ ਆਈ ਵੀ ਹਾਂ। ਬਿਲਕੁਲ, ਮਹਿਲਾ ਕੌਮਾਂਤਰੀ ਦਿਵਸ ਦੇ ਉੱਪਰ ਦੇਖਿਆ ਜਾਵੇ ਤਾਂ ਵੱਡੀ ਤਾਦਾਦ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨਜ਼ਰ ਆਉਂਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚੋਂ तमाम ਸਾਰੇ ਵਰਗਾਂ ਦਾ ਇਸ ਮੋਰਚੇ ਨੂੰ ਸਮਰਥਨ ਮਿਲਦਾ ਨਜ਼ਰ ਆ ਰਿਹਾ, ਤਾਂ ਅੱਗੇ ਦੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।